ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਮ ਬਲਤੇਜ ਪੰਨਾ ਜੀ। ਕੁਛ ਕੁ ਖਬਰਾਂ ਤੇ ਨਜ਼ਰ ਮਾਰਾਂਗੇ। ਅੱਜ ਨਵੰਬਰ 21 ਅੱਜ ਦੀਆਂ ਖਬਰਾਂ ਬਾਰੇ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਖਾਲਸਾ ਇੰਸ਼ੋਰੈਂਸ ਏਜੰਸੀ 7008208250 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰ ਰਹੇ ਨੇ। ਚੀਨਾ ਜੂਲਰਸ ਸੈਕਰਾਮੈਂਟੋ ਤੋਂ ਜਿਹੜੇ ਬਲੈਕ ਫਰਾਈਡੇ ਦੀ ਸੇਲ ਆ ਰਹੇ ਨੇ, ਥਰਸਡੇ ਨੂੰ ਵੀ ਉਹਨਾਂ ਦੇ ਸਟੋਰ ਖੁੱਲ੍ਹੇ ਹੋਣਗੇ। ਉਹਨਾਂ ਤੋਂ ਹੋਰ ਇਨਫੋਰਮੇਸ਼ਨ ਲਈ ਕਾਲ ਕਰ ਸਕਦੇ ਹੋ 9169563094। ਗੁਰਦੀਪ ਸਿੰਘ ਬਿਰਦੀ, ਕਲੋਵਸ ਸਤਨਾਮ ਸਿੰਘ ਸ਼ੇਰਗਿਲ ਸਲਮਾ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਅਮਰਜੀਤ ਸਿੰਘ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਚਰਨਜੀਤ ਬਡਵਾਲ ਜੁਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚੱਲ ਜੀ, ਧੰਨਵਾਦ ਜੀ ਬਹੁਤ। ਅੱਜ ਜੀ ਕੁਝ ਖਬਰਾਂ ਤੇ ਨਜ਼ਰ ਮਾਰਦੇ ਹਾਂ। ਸਭ ਤੋਂ ਪਹਿਲਾਂ ਕਰਦੇ ਹਾਂ, ਕਾਂਗਰਸ ਨੇ ਚੋਣ ਬੌਂਡ ਤੇ ਮੁੱਦੇ ਤੇ ਸਰਕਾਰ ਨੂੰ ਘੇਰਿਆ। ਦੇਖੋ ਜੀ, ਕਾਂਗਰਸ ਨੇ ਇਹ ਜਿਹੜਾ ਚੋਣ ਬੌਂਡ ਵਾਲਾ ਮੁੱਦਾ ਉਹਦੇ ਉੱਤੇ ਇਹਨੂੰ ਲੋਕ ਸਭਾ ਦੇ ਵਿੱਚ ਚੁੱਕਿਆ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ, ਇਸ ਯੋਜਨਾ ਦੇ ਰਾਹੀਂ ਸਰਕਾਰੀ ਇਹ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਅਮਲੀ ਜਾਮਾ ਜਿਹੜਾ ਜੀ ਉਹ ਪਹਿਨਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਜਿਹੜੀ ਵਿਰੋਧੀ ਧਿਰਾਂ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਜਿਹੜਾ ਪ੍ਰਾਈਵੇਟਾਈਜ਼ ਇਹਦਾ ਹੋ ਰਿਹਾ, ਇਹਨੂੰ ਵੀ ਵੱਡਾ ਘਪਲਾ ਜਿਹੜਾ ਉਹ ਕਰਾਰ ਦਿੱਤਾ ਜੀ। ਜਿਹੜੇ ਪ੍ਰਧਾਨ ਮੰਤਰੀ ਦਫ਼ਤਰ ਦੀ ਭੂਮਿਕਾ ਦਾ ਜਦੋਂ ਜ਼ਿਕਰ ਜਿਹੜਾ ਜੀ ਉਹ ਕੀਤਾ ਗਿਆ, ਤਾਂ ਸਪੀਕਰ ਜਿਹੜਾ ਓਮ ਬਿਰਲਾ ਸੀਗਾ, ਉਹਨਾਂ ਨੇ ਮਾਈਕ ਬੰਦ ਕਰਵਾ ਕੇ ਕਿਸੇ ਹੋਰ ਮੈਂਬਰ ਨੂੰ ਇਸ ਮੁੱਦੇ ਦੇ ਉੱਤੇ ਬੋਲਣ ਲਈ ਕਿਹਾ, ਜਿਹਦੇ ਤੇ ਕਾਂਗਰਸ ਦੇ ਮੈਂਬਰਾਂ ਨੇ ਸਖਤ ਰੋਸ ਜਿਹੜਾ ਸੀ ਉਹ ਜ਼ਾਹਰ ਕੀਤਾ। ਔਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੇ ਆਪਣੇ ਪਾਰਟੀ ਮੈਂਬਰਾਂ ਸਣੇ ਸਦਨ ਦੇ ਵਿੱਚੋਂ ਵਾਕਆਊਟ ਜਿਹੜਾ ਸੀ ਉਹ ਕਰ ਦਿੱਤਾ। ਸਿਫਰ ਕਾਲ ਦੇ ਵਿੱਚ ਇਹ ਮੁੱਦਾ ਮੁੜ ਕੇ ਉਠਾਉਂਦਿਆਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਦਾਅਵਾ ਕੀਤਾ ਕਿ ਭਾਰਤੀ ਰਿਜ਼ਰਵ ਬੈਂਕ ਤੇ ਚੋਣ ਕਮਿਸ਼ਨ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਚੋਣ ਬੌਂਡ ਜਾਰੀ ਜਿਹੜੇ ਜੀ ਉਹ ਕੀਤੇ ਆ, ਔਰ ਇਹਨਾਂ ਦੇ ਰਾਹੀਂ ਸਰਕਾਰੀ ਭ੍ਰਿਸ਼ਟਾਚਾਰ ਨੂੰ ਅਮਲੀ ਜਾਮਾ ਜਿਹੜਾ ਜੀ ਉਹ ਪਹਿਨਾਇਆ ਜਾ ਰਿਹਾ। ਜਦੋਂ ਕਿ ਭਾਜਪਾ ਇਹ ਕਹਿੰਦੀ ਹੈ ਕਿ ਭ੍ਰਿਸ਼ਟ ਸਿਆਸਤਦਾਨਾਂ ਦਾ ਹਾਰਿਆ ਤੇ ਨਿਰਾਸ਼ ਹੋਇਆ ਗੱਠਜੋੜ ਜਿਹੜਾ ਜੀ ਉਹ ਚੋਣਾਂ ਦੇ ਵਿੱਚ ਪਾਰਦਰਸ਼ੀ ਤੇ ਜਿਹੜਾ ਵਾਈਟ ਮਨੀ ਆ ਇਹ ਨਹੀਂ ਚਾਹੁੰਦਾ। ਭਾਜਪਾ ਆਗੂ ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਇਹ ਗੱਲ ਕਹੀ ਕਿ ਪਾਰਟੀ ਹੈੱਡਕੁਆਟਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਚੋਣ ਬੌਂਡ ਦੇ ਰਾਹੀਂ ਰਾਜਨੀਤੀ ਦੇ ਵਿੱਚ ਇਮਾਨਦਾਰੀ ਦੇ ਨਾਲ ਹਾਸਲ ਕੀਤੇ ਫੰਡ ਆਏ ਨੇ। ਜਿਹੜੇ ਲੋਕ ਚੋਣ ਬੌਂਡ ਦਾ ਵਿਰੋਧ ਕਰ ਰਹੇ ਆ, ਉਹ ਚੋਣਾਂ ਦੇ ਦੌਰਾਨ ਬਲੈਕ ਮਨੀ ਦੀ ਵਰਤੋਂ ਜਿਹੜੀ ਹੈ ਜੀ ਉਹ ਕਰਦੇ ਆ। ਤੋ ਇਹ ਮਾਮਲਾ ਜਿਹੜਾ ਜੀ ਉਹ ਲੋਕ ਸਭਾ ਦੇ ਵਿੱਚ ਅਜੇ ਹੋਰ ਲੰਮਾ ਚੱਲਣ ਦੇ ਆਸਾਰ ਨੇ, ਕਿਉਂਕਿ ਕਾਂਗਰਸ ਨੂੰ ਲੱਗਦਾ ਕਿ ਇਸ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਜੀ ਉਹ ਘੇਰਿਆ ਜਿਹੜਾ ਜੀ ਉਹ ਜਾ ਸਕਦਾ ਹੈ। ਉਧਰ ਇਸ ਗੱਲ ਨੂੰ ਲੈ ਕੇ ਵੀ ਇੱਕ ਵਿਵਾਦ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਕਿ ਰੱਖਿਆ ਮੰਤਰਾਲੇ ਦੇ ਨਾਲ ਸੰਬੰਧਿਤ ਜਿਹੜੀ ਇੱਕ ਕਮੇਟੀ ਆ, ਉਹਦੇ ਵਿੱਚ ਵਿਵਾਦਗ੍ਰਸਤ ਭਾਜਪਾ ਦੀ ਸੰਸਦ ਮੈਂਬਰ ਪ੍ਰਿਗਿਆ ਠਾਕਰ ਨੂੰ ਵੀ ਜਿਹੜਾ ਜੀ ਉਹ ਪਾ ਲਿਆ ਗਿਆ ਇਸ ਕਮੇਟੀ ਦੇ ਵਿੱਚ, ਜਿਹਦੇ ਬਿਆਨ ਜਿਹੜੇ ਜੀ ਹਮੇਸ਼ਾ ਵਿਵਾਦਾਂ ਦਾ ਕਾਰਨ ਜਿਹੜਾ ਜੀ ਉਹ ਬਣੇ ਨੇ। ਜਦੋਂ ਵੀ ਉਹ ਬੋਲਦੀ ਆ ਕੁਛ ਨਾ ਕੁਛ ਜ਼ਹਿਰ ਹੀ ਤੁਸੀਂ ਕਹਿ ਲਓ ਕਿ ਉਹ ਸੁੱਟਦੀ ਹੈ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਗੈਂਗਸਟਰ ਸੁਖਪ੍ਰੀਤ ਦੀ, ਜੋ ਅਰਮੀਨੀਆ ਦੀ ਜੇਲ੍ਹ ਵਿੱਚ ਆ ਤੇ ਉਸ ਨੂੰ ਲੈਣ ਲਈ ਪੁਲਿਸ ਰਵਾਨਾ ਹੋਈ ਹੈ। ਦੇਖੋ ਜੀ, ਐਕਚੁਅਲੀ ਇਹ ਕੁਝ ਸਮਾਂ ਪਹਿਲਾਂ ਇਹਨੂੰ ਅਰੈਸਟ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਅਰਮੀਨੀਆ ਦੇ ਵਿੱਚ, ਔਰ ਪੰਜਾਬ ਪੁਲਿਸ ਦੀ ਜਿਹੜੀ ਕੇਂਦਰੀ ਖੁਫੀਆ ਏਜੰਸੀਆਂ ਦੀ ਮਦਦ ਦੇ ਨਾਲ ਇਹ ਸੁਖਪ੍ਰੀਤ ਬੁੱਢਾ ਤੇ ਗੌਰਵ ਪਟਿਆਲ ਨੂੰ ਅਰਮੀਨੀਆ ਦੇ ਵਿੱਚ ਅਰੈਸਟ ਜਿਹੜਾ ਜੀ ਉਹ ਕਰਵਾਇਆ ਗਿਆ ਸੀਗਾ। ਸੁਖਪ੍ਰੀਤ ਬੁੱਢਾ ਨੇ ਦੁਬਈ ਦੇ ਵਿੱਚ ਜਿਹੜਾ ਸਫਾਰਤਖਾਨੇ ਤੋਂ ਆਪਣਾ ਪਾਸਪੋਰਟ ਜਿਹੜਾ ਉਹ ਰਿਨਿਊ ਕਰਾ ਲਿਆ ਸੀ, ਤੇ ਉਸ ਤੋਂ ਬਾਅਦ ਉਹ ਉੱਥੋਂ ਜਿਹੜਾ ਜੀ ਭੱਜ ਗਿਆ ਸੀਗਾ ਜੀ। ਔਰ ਜਿਹੜਾ ਗੌਰਵ ਪਟਿਆਲ ਹੈ ਉਹ ਆਪਣੇ ਭਰਾ ਦੇ ਪਾਸਪੋਰਟ ਦੇ ਉੱਤੇ ਵਿਦੇਸ਼ ਜਿਹੜਾ ਜੀ ਉਹ ਚਲੇ ਗਿਆ ਸੀਗਾ। ਇਹ ਦੋਨੋਂ ਜਿਹੜੇ ਜੀ ਉਹ ਅਰੈਸਟ ਹੋ ਗਏ। ਪੰਜਾਬ ਪੁਲਿਸ ਦੀ ਹੁਣ ਇੱਕ ਟੀਮ ਆ ਜਿਹੜੀ ਉਹ ਅਰਮੀਨੀਆ ਚਲੀ ਗਈ ਹੈ ਜੀ ਇਹਨੂੰ ਲਿਆਉਣ ਦੇ ਵਾਸਤੇ, ਔਰ ਇਹ ਵੀ ਪਤਾ ਲੱਗਿਆ ਕਿ ਪੰਜਾਬ ਪੁਲਿਸ ਦੀ ਸਿਫਾਰਿਸ਼ ਦੇ ਉੱਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਪੁਲਿਸ ਟੀਮ ਨੂੰ ਅਰਮੀਨੀਆ ਜਾ ਕੇ ਸੁਖਪ੍ਰੀਤ ਬੁੱਢਾ ਨੂੰ ਲਿਆਉਣ ਦੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਹੈ। ਜਿਹੜੇ ਸੀਨੀਅਰ ਪੁਲਿਸ ਆਫੀਸਰਸ ਨੇ ਜੀ ਉਹ ਇਹ ਗੱਲ
ਕਹਿ ਰਿਹਾ ਕਿ ਗੈਂਗਸਟਰ ਜਿਹੜੇ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚ ਇਹ ਲੋੜੀਂਦਾ ਹੈ। ਔਰ ਸੁਖਪ੍ਰੀਤ ਬੁੱਢਾ ਇੱਕ ਤੋਂ ਵੱਧ ਵਾਰੀ ਦੁਬਈ ਜਿਹੜਾ ਦੀ ਗਿਆ, ਜਿੱਥੋਂ ਉਹਨੇ ਪਾਸਪੋਰਟ ਰਿਨਿਊ ਕਰਾ ਕੇ ਅਰਮੀਨੀਆ ਜਿਹੜਾ ਸੀ ਉਹ ਚਲੇ ਗਿਆ। ਔਰ ਇਹ ਗੈਂਗਸਟਰ ਦੁਬਈ ਤੋਂ ਵਾਪਸ ਆ ਕੇ ਇੱਕ ਵਾਰ ਭਾਰਤ ਵੀ ਆਇਆ ਸੀਗਾ, ਪਰ ਜਿਹੜੀਆਂ ਕੇਂਦਰੀ ਖੁਫੀਆ ਏਜੰਸੀਆਂ ਨੂੰ ਇਹਦੀ ਭਿਣਕ ਤੱਕ ਜਿਹੜੀ ਦੀ ਉਹ ਨਹੀਂ ਲੱਗੀ। ਇਹਨਾਂ ਗੈਂਗਸਟਰਾਂ ਦੇ ਵੱਲੋਂ ਨਾਂ ਬਦਲ ਕੇ ਪਾਸਪੋਰਟ ਹਾਸਲ ਜਿਹੜੇ ਦੀ ਉਹ ਕੀਤੇ ਗਏ ਨੇ। ਔਰ ਇੱਕ ਗੈਂਗਸਟਰ ਜਿਹੜਾ ਗੁਰਜੀਤ ਸਿੰਘ ਲਾਡਾ, ਉਹਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਤੋਂ, ਦਵਿੰਦਰ ਸਿੰਘ ਬਿੱਟਾ ਨੇ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ਤੋਂ, ਗੋਪੀ ਘਨਸ਼ਾਮਪੁਰੀ ਜਿਹੜਾ ਦੀ ਉਹਨੇ ਬਰੇਲੀ ਦੇ ਵਿੱਚ ਪਾਸਪੋਰਟ ਅਪਲਾਈ ਕੀਤਾ ਸੀਗਾ ਤੇ ਪੁਲਿਸ ਨੂੰ ਇਹਦਾ ਮੌਕੇ ਸਿਰ ਜਿਹੜਾ ਦੀ ਉਹ ਪਤਾ ਲੱਗ ਗਿਆ। ਇਹ ਵੀ ਕੁਛ ਜਿਹੜਾ ਦੀ ਜਾਂਚ ਦੇ ਵਿੱਚ ਸਾਹਮਣੇ ਆਏ ਨੇ ਕਿ ਗੁਰਜੀਤ ਲਾਡਾ ਤੇ ਦਵਿੰਦਰ ਸਿੰਘ ਨੇ ਆਪਣੀ ਅਸਲੀ ਪਛਾਣ ਜਿਹੜੀ ਸੀ ਉਹ ਲੁਕੋ ਕੇ ਹੋਰਨਾਂ ਨਾਵਾਂ ਦੇ ਉੱਤੇ ਪਾਸਪੋਰਟ ਜਿਹੜਾ ਦੀ ਉਹ ਹਾਸਲ ਕੀਤਾ। ਔਰ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਕਹਿੰਦੇ ਨੇ ਕਿ ਇਸ ਸਮੇਂ ਦਰਜਨ ਤੋਂ ਵੱਧ ਇਸ ਤਰ੍ਹਾਂ ਦੇ ਗੈਂਗਸਟਰ ਨੇ ਜਿਹੜੇ ਕਿ ਪੁਲਿਸ ਦੀ ਪਹੁੰਚ ਤੋਂ ਦੂਰ ਨੇ। ਔਰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜਿਹੜਾ ਜੱਗੂ ਭਗਵਾਨਪੁਰੀਆ ਦੇ ਵੱਲੋਂ ਜੇਲ੍ਹ ਦੇ ਅੰਦਰੋਂ ਕਾਰੋਬਾਰ ਚਲਾਉਣ ਦੀਆਂ ਰਿਪੋਰਟਾਂ ਸਾਹਮਣੇ ਜਿਹੜੀਆਂ ਦੀ ਉਹ ਆ ਰਹੀਆਂ ਨੇ। ਔਰ ਸੂਬੇ ਦੇ ਵਿੱਚ ਆਮ ਲੋਕਾਂ ਦੇ ਵਿੱਚ ਸਿਰਫ ਗੈਂਗਸਟਰਾਂ ਦੀਆਂ ਗਤੀਵਿਧੀਆਂ ਦਾ ਡਰ ਤੇ ਸਹਿਮ ਜਿਹੜਾ ਉਹ ਬਣਿਆ ਹੋਇਆ, ਸਗੋਂ ਪੰਜਾਬ ਪੁਲਿਸ ਗੈਂਗਸਟਰਾਂ ਤੋਂ ਇੰਨਾ ਜ਼ਿਆਦਾ ਖੌਫ ਖਾਂਦੀ ਹੈ ਕਿ ਅੱਧੀ ਦਰਜਨ ਪੁਲਿਸ ਅਫਸਰਾਂ ਨੂੰ ਹਮਲਿਆਂ ਤੋਂ ਬਚਾਉਣ ਦੇ ਵਾਸਤੇ ਬੁਲੇਟ ਪ੍ਰੂਫ ਗੱਡੀਆਂ ਤੱਕ ਜਿਹੜੀਆਂ ਦੀ ਉਹ ਦਿੱਤੀਆਂ ਹੋਈਆਂ ਨੇ। ਮੁਹਾਲੀ, ਲੁਧਿਆਣਾ, ਜਲੰਧਰ, ਬਠਿੰਡਾ ਤੇ ਅੰਮ੍ਰਿਤਸਰ ਇਸ ਤਰ੍ਹਾਂ ਦੇ ਸ਼ਹਿਰ ਮੰਨੇ ਜਾਂਦੇ ਆ ਜਿੱਥੇ ਸਰਗਰਮ ਗੈਂਗਸਟਰਾਂ ਦੀ ਵੱਡੀ ਜਿਹੜੀ ਜੀ ਉਹ ਦਹਿਸ਼ਤ ਅਜੇ ਹੈ। ਬੇਸ਼ੱਕ ਦਾ ਜਿਹੜਾ ਦੀ ਉਹ ਮੌਜੂਦਾ ਸਰਕਾਰ ਕੁਝ ਵੀ ਕਰੀ ਜਾਵੇ ਕਿ ਉਹਨੇ ਇਹਨਾਂ ਦੇ ਉੱਤੇ ਕਾਬੂ ਪਾਇਆ ਜੀ, ਪਰ ਜੇਲ੍ਹ ਦੇ ਅੰਦਰੋਂ ਸਾਰਾ ਕਾਰੋਬਾਰ ਉਹ ਚਲਾਈ ਜਾ ਰਹੇ ਆ। ਔਰ ਸਰਕਾਰ ਜਿਹੜੀ ਹੈ ਜੀ ਉਹ ਜੇ ਇਹ ਕਹਿੰਦੀ ਹੈ ਕਿ ਉਹਨੇ ਕਾਬੂ ਪਾ ਲਿਆ ਤੇ ਫਿਰ ਇਹ ਜਿਹੜੇ ਅਫਸਰ ਨੇ ਇਹਨਾਂ ਨੂੰ ਬਚਾਉਣ ਦੇ ਵਾਸਤੇ ਏਡੇ ਦੀਆਂ ਵੱਡੀਆਂ ਜਿਹੜੀਆਂ ਬੁਲੇਟ ਪ੍ਰੂਫ ਗੱਡੀਆਂ ਕਿਉਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ, ਇਹ ਸਵਾਲ ਹੈ। ਬਿਲਕੁਲ ਜੀ, ਖਤਰਾ ਤਾਂ ਇਹਨਾਂ ਚੀਜ਼ਾਂ ਦਾ ਹੀ ਆ। ਤੇ ਇੱਕ ਗੱਲ ਕਰਦੇ ਹਾਂ, ਪਾਕਿਸਤਾਨ ਤੋਂ ਇੱਕ ਬਹੁਤ ਵੱਡੀ ਖੇਪ ਆਈ ਸੀ ਜਿਸ ਦੇ ਵਿੱਚ ਇੱਕ ਮੁੰਡਾ ਸੀ, ਉਸ ਨੂੰ ਵੀ ਬਿਮਾਰ ਦੱਸ ਕੇ ਉਹ ਵੀ ਨਹੀਂ ਰਿਹਾ ਇਸ ਜਹਾਨ ਤੇ ਉਸ ਦੇ ਵਿੱਚ ਜਿਹੜੀ NIA ਆ ਉਸ ਨੇ ਕਿਹਾ ਕਿ ਉਸਦੇ ਵਕੀਲ ਨੇ ਕਿ ਮੈਨੂੰ ਧਮਕੀਆਂ ਮਿਲ ਰਹੀਆਂ। ਬਿਲਕੁਲ ਜੀ, ਇਹ ਬਹੁਤ ਚਰਚਾ ਦਾ ਵਿਸ਼ਾ ਜਿਹੜਾ ਦੀ ਬਣੀ ਸੀਗੀ ਇਹ ਖੇਪ, ਕਿਉਂਕਿ ਜਦੋਂ NIA ਨੂੰ ਇਹ ਦਿੱਤਾ ਗਿਆ ਸੀਗਾ ਕੇਸ, ਇਹ ਤੋਂ ਪਹਿਲਾਂ ਕਿ NIA ਦੀ ਟੀਮ ਜਿਹੜੀ ਸੀ ਉਹ ਪਹੁੰਚਦੀ, ਉਦੋਂ ਪਹਿਲਾਂ ਜਿਹੜਾ ਜੀ ਇਹਦੇ ਵਿੱਚ ਫੜਿਆ ਗਿਆ ਬੰਦਾ ਸੀਗਾ ਉਹਦੀ ਜਿਹੜੀ ਉਹ ਡੈਥ ਹੋ ਜਾਂਦੀ ਹੈ। ਔਰ ਇਹ ਵੀ ਹੁਣ ਕਿਹਾ ਗਿਆ ਜੀ ਕਿ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਨੇ ਜਿਹੜੀ ਨੈਸ਼ਨਲ ਜਾਂਚ ਏਜੰਸੀ ਹੈ NIA ਦੇ ਸੀਨੀਅਰ ਵਕੀਲ ਨੇ ਜਿਹੜਾ ਸੁਰਿੰਦਰ ਸਿੰਘ, ਉਹਨੂੰ ਧਮਕੀਆਂ ਦਿੱਤੀਆਂ ਨੇ। ਇਹ ਕਿਹਾ ਗਿਆ ਜੀ ਕਿ WhatsApp ਦੇ ਉੱਤੇ ਫੋਨ ਕਰਕੇ ਉਹਨੂੰ ਧਮਕਾਇਆ ਗਿਆ। ਔਰ ਜਿਹੜੀ ਪਹਿਲਾਂ ਵੀ ਇਹਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਹਿੰਦੂ ਆਗੂਆਂ ਦੇ ਹੱਤਿਆ ਤੇ ਜਾਨਲੇਵਾ ਹਮਲਿਆਂ ਦੇ ਮਾਮਲੇ ਦੇ ਵਿੱਚ ਜਿਹੜੀ ਗ੍ਰਿਫਤਾਰੀਆਂ ਹੋਈਆਂ ਸੀ ਉਸ ਤੋਂ ਬਾਅਦ ਵੀ ਉਹਨੂੰ ਧਮਕਾਇਆ ਗਿਆ ਸੀਗਾ। ਔਰ ਇਸ ਤੋਂ ਬਾਅਦ ਖੁਫੀਆ ਏਜੰਸੀਆਂ ਜਿਹੜੀਆਂ ਸੀ ਉਹ ਚੌਕਸ ਹੋਈਆਂ ਸੀਗੀਆਂ। ਅੰਮ੍ਰਿਤਸਰ ਦੇ ਬਹੁ ਕਰੋੜੀ ਤਸਕਰੀ ਮਾਮਲੇ ਦੇ ਵਿੱਚ ਨਾਮਜ਼ਦ ਕਈ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਤਾਰ ਜਿਹੜੇ ਦੀ ਉਹ ਜੁੜੇ ਹੋਣ ਕਰਕੇ ਕੇਂਦਰ ਸਰਕਾਰ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਜਿਹੜੀ ਹੈ ਜੀ ਉਹ ਨੈਸ਼ਨਲ ਜਾਂਚ ਏਜੰਸੀ ਨੂੰ ਸੌਂਪੀ ਗਈ ਸੀਗੀ। ਔਰ ਪੰਜਾਬ ਦੇ ਵਿੱਚ ਜਿਹੜੇ ਕੁਝ ਹਿੰਦੂ ਆਗੂਆਂ ਦੀ ਮੌਤ ਦੇ ਉੱਤੇ ਜਾਨਲੇਵਾ ਹਮਲਿਆਂ ਦੇ ਮਾਮਲਿਆਂ ਦੇ ਵਿੱਚ ਵੀ ਜਾਂਚ ਜਿਹੜੀ ਹੈ ਜੀ ਉਹ NIA ਦੇ ਕੋਲੇ ਜਿਹੜੀ ਦੀ ਉਹ ਹੈਗੀ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਸੀਨੀਅਰ ਵਕੀਲ ਨੇ ਇਹਦੇ ਸੁਰਿੰਦਰ ਸਿੰਘ, ਉਹ ਇਹ ਕਹਿ ਰਿਹਾ ਕਿ ਹੈਰੋਇਨ ਤਸਕਰੀ ਮਾਮਲੇ ਵਿੱਚ ਪਾਕਿਸਤਾਨ ਤੋਂ ਉਹਨਾਂ ਦੇ ਪਰਸਨਲ ਮੋਬਾਇਲ ਫੋਨ ਦੇ ਉੱਤੇ WhatsApp ਕਾਲ ਕਰਕੇ ਉਹਨੂੰ ਧਮਕਾਇਆ ਗਿਆ। ਔਰ ਉਹ ਕਹਿੰਦਾ ਕਿ ਫੋਨ ਕਰਨ ਵਾਲਾ ਪੰਜਾਬੀ ਬੋਲਦਾ ਸੀਗਾ। ਉਹਦਾ ਇਹ ਕਹਿਣਾ ਸੀਗਾ ਕਿ ਉਹ ਹੈਰੋਇਨ ਤਸਕਰੀ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਠੋਸ ਪੈਰਵਾਈ ਤੋਂ ਲਾਂਭੇ ਹੋ ਜਾਵੇ, ਨਹੀਂ ਤਾਂ ਉਹਨੂੰ ਇਹਦੇ ਗੰਭੀਰ ਸਿੱਟੇ ਜਿਹੜੇ ਜੀ ਉਹ ਭੁਗਤਣੇ ਪੈ ਸਕਦੇ ਆ। ਉਹਨੇ ਕਿਹਾ ਕਿ ਇਹਦੇ ਸੰਬੰਧੀ ਪੁਲਿਸ ਨੂੰ ਸਾਰੀ ਜਾਣਕਾਰੀ ਜਿਹੜੀ ਹੈ ਜੀ ਉਹ ਦੇ ਦਿੱਤੀ ਹੋਈ ਆ। ਹੁਣ ਇਹਦੇ ਵਿੱਚ ਕਿੰਨੀ ਜਿਹੜੀ ਦੀ ਉਹ ਸੱਚਾਈ ਹੈ ਕਿ ਕੌਣ ਉਹਨੂੰ ਜਿਹੜਾ ਜੀ ਉਹ ਧਮਕਾ ਰਿਹਾ, ਕੀ ਕਾਰਨ ਹੈ, ਕਿਉਂਕਿ ਜਦੋਂ ਜਿਹੜਾ ਇਸ ਮਾਮਲੇ ਦੇ ਵਿੱਚ ਬੰਦਾ ਮਾਰਿਆ ਗਿਆ ਸੀ, ਜਿਹੜਾ ਅੰਮ੍ਰਿਤਸਰ ਦਾ ਫੜਿਆ ਗਿਆ ਸੀਗਾ, ਉਹਦਾ ਜਿਹੜਾ ਪਿਓ ਸੀਗਾ ਜੀ ਉਹ ਇੱਥੇ ਸਰਹੱਦ ਦੇ ਉੱਤੇ ਜਿਹੜੀ ਦੀ ਉਹ ਨੌਕਰੀ ਕਰਦਾ ਰਿਹਾ। ਸੋ ਤਾਰਾਂ ਜਿਹੜੀਆਂ ਬਹੁਤ ਲੰਬੀਆਂ ਜਾ ਕੇ ਜਿਹੜੀਆਂ ਜੁੜਦੀਆਂ ਨੇ, ਨਹੀਂ ਤਾਂ ਅਦਰਵਾਈਜ਼ ਜਿਹਨੂੰ ਇਹ ਕਿਹਾ ਗਿਆ ਸੀਗਾ ਕਿ ਉਹਦੀ ਕੁਦਰਤੀ ਮੌਤ ਸੀਗੀ, ਉਹਦੇ ਉੱਤੇ ਵੀ ਕਿੰਤੂ ਪ੍ਰੰਤੂ ਤਾਂ ਜਿਹੜੇ ਉੱਠਦੇ ਆ ਕਿ ਕੁਦਰਤੀ ਮੌਤ ਕਿਉਂ ਹੁੰਦੀ ਆ, ਉਹ ਵੀ ਉਦੋਂ ਕਿਉਂ ਹੁੰਦੀ ਆ ਜਦੋਂ NIA ਨੂੰ ਇਹ ਜਿਹੜੀ ਜਾਂਚ ਹੈ
ਉਹ ਦੇ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਇਹ ਜਿਹੜੇ ਐਂਗਲ ਨੇ ਇਹਨਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜੀ ਕਿ ਇਸ ਧਮਕੀ ਦੇ ਪਿੱਛੇ ਕੀ ਕਾਰਨ ਹੋ ਸਕਦਾ। ਉਹ ਤਾਂ ਜਿਹਦੇ ਕੋਲ ਖਾਸ ਨੰਬਰ ਹੋਊ ਉਹਨੇ ਦਿੱਤੀ ਹੋਣੀ ਹੈ ਨਾ। ਅਤੇ ਅੱਗੇ ਗੱਲ ਕਰਦੀ ਹਾਂ ਪਟਿਆਲੇ ਦੇ ਇੱਕ ਵਿਧਾਇਕ ਦੀ, ਜਿਸ ਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਆ, ਪਹਿਲਾਂ ਵੀ ਸਰਕਾਰ ਦੇ ਉੱਤੇ ਦੋਸ਼ ਲਾਉਂਦਾ ਰਿਹਾ। ਐਕਚੁਅਲੀ ਜੀ ਇਹ ਮਾਮਲਾ ਜਿਹੜਾ ਨਾ ਜੀ ਅਜੇ ਵੀ ਠੰਡਾ ਨਹੀਂ ਪੈ ਰਿਹਾ। ਇਹ 3 ਵਿਧਾਇਕ ਨੇ ਪਟਿਆਲਾ ਦੇ, ਕਾਂਗਰਸੀ ਵਿਧਾਇਕ ਨੇ ਤਿੰਨੇ, ਜਿਹੜੇ ਦੋਸ਼ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਲਾਏ ਕਿ ਸਾਡੇ ਫੋਨ ਜਿਹੜੇ ਆ ਜੀ ਉਹ ਟੈਪ ਹੋ ਰਹੇ ਆ। ਇਹ ਲਾਲ ਸਿੰਘ ਜਿਹੜੇ ਕਿ ਜਿਹੜਾ ਮੰਡੀ ਬੋਰਡ ਦੇ ਚੇਅਰਮੈਨ ਨੇ, ਉਹਨਾਂ ਦਾ ਬੇਟਾ ਹੈ ਇਹ ਸਮਾਣੇ ਤੋਂ, ਜਿਹੜਾ ਰਜਿੰਦਰ ਸਿੰਘ, ਉਹ ਇਹ ਕਹਿੰਦਾ ਕਿ ਸਾਡੇ ਪਰਿਵਾਰ ਦੇ ਫੋਨ ਟੈਪ ਹੋ ਰਹੇ ਆ, ਕਾਂਗਰਸੀ ਵਿਧਾਇਕਾਂ ਦੇ ਫੋਨ ਟੈਪ ਹੋ ਰਹੇ ਆ। ਸੁਪਰ ਡੁਪਰ ਮੈਜੋਰਟੀ ਦੇ ਵਿੱਚ ਬੈਠੀ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹਦੇ ਆਫਟਰ ਆਲ ਜੇ ਫੋਨ ਟੈਪ ਹੋ ਰਹੇ ਆ ਵਿਧਾਇਕਾਂ ਦੇ, ਕਾਂਗਰਸੀ ਵਿਧਾਇਕਾਂ ਦੇ, ਤੇ ਡਰ ਕਿਹਨੂੰ ਆ? 80 ਸੀਟਾਂ ਦੇ ਨਾਲ ਜਿਹੜੀ ਦੀ ਉਹ ਸਰਕਾਰ ਹੈ, ਫਿਰ ਕਿਉਂ ਫੋਨ ਟੈਪ ਜਿਹੜੇ ਹੋ ਰਹੇ ਆ? ਇਹ ਗੰਭੀਰ ਇਲਜ਼ਾਮ ਜਿਹੜੇ ਆ ਜੀ ਉਹ ਕਾਂਗਰਸ ਦੇ ਵਿਧਾਇਕ ਲਾ ਰਹੇ ਆ। ਉਹ ਇਹ ਵੀ ਕਹਿੰਦੇ ਆ ਕਿ ਸਾਡੀ ਸੁਣਵਾਈ ਕੋਈ ਨਹੀਂ, ਇੱਥੇ ਕਰਪਸ਼ਨ ਦਾ ਜਿਹੜਾ ਜੀ ਉਹ ਬੋਲਬਾਲਾ ਇਹ ਵੀ ਕਹਿੰਦੇ ਆ। ਇੱਕ SDM ਨੂੰ ਬਦਲ ਦਿੱਤਾ ਗਿਆ, ਉਹਦਾ ਜਿਹੜਾ ਰੀਡਰ ਸੀਗਾ ਜੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਇਹਨਾਂ ਦੇ ਇਲਜ਼ਾਮਾਂ ਤੋਂ ਬਾਅਦ। ਪਰ ਗੱਲ ਜਿਹੜੀ ਹੈ ਜੀ ਨਾ ਤਾਂ ਇਹ ਸੈਟਿਸਫਾਈਡ ਜਿਹੜੇ ਉਹ ਹੋ ਰਹੇ ਆ, ਨਾ ਇਹਦੇ ਨਾਲ ਜਿਹੜੀ ਜੀ ਉਹ ਕਰਪਸ਼ਨ ਖਤਮ ਜਿਹੜੀ ਹੋਣ ਵਾਲੀ ਜਿਹੜੀ ਉਹ ਗੱਲ ਹੋ ਸਕਦੀ ਹੈ, ਕਿਉਂਕਿ ਇਹਦੀ ਛਾਣਬੀਣ ਜਾਂਚ ਜਿਹੜੀ ਹੋਣੀ ਚਾਹੀਦੀ ਸੀ, ਜਾਂਚ ਕੋਈ ਨਹੀਂ ਹੋਈ। ਉਧਰ ਜਿਹੜਾ ਮਦਨ ਲਾਲ ਜਲਾਲਪੁਰ ਹੈ, ਜਿਹੜਾ ਤਿੰਨਾਂ ਦੇ ਵਿੱਚੋਂ ਇੱਕ ਜਿਹੜਾ ਸ਼ਾਮਲ ਸੀਗਾ ਜਿਨ੍ਹਾਂ ਨੇ ਦੋਸ਼ ਲਾਏ ਸੀਗੇ, ਉਹਨੇ ਪਿੰਡ ਤਖਤੂ ਮਾਜਰਾ ਦੇ ਕਾਂਗਰਸੀ ਸਰਪੰਚ ਤੇ ਉਹਦੇ ਭਰਾ ਦੇ ਉੱਤੇ ਸਰਕਾਰੀ ਹਸਪਤਾਲ ਰਾਜਪੁਰਾ ਦੇ ਵਿੱਚ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਦੇ ਵਿੱਚ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ 3 ਦਰਜਨ ਹਮਲਾਵਰਾਂ ਦੇ ਖਿਲਾਫ ਇਰਾਦਾ ਕਤਲ ਦਾ ਕੇਸ ਜਿਹੜਾ ਜੀ ਉਹ ਦਰਜ ਕਰਕੇ ਇੱਕ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਦੂਜੇ ਪਾਸੇ ਜਿਹੜਾ ਜ਼ਖਮੀ ਸਰਪੰਚ ਹੈ ਉਹਦਾ ਹਾਲ ਚਾਲ ਪੁੱਛਣ ਗਏ ਹਲਕਾ ਘਨੌਰ ਦਾ ਜਿਹੜਾ ਵਿਧਾਇਕ ਹੈ ਮਦਨ ਲਾਲ ਜਲਾਲਪੁਰ ਦੀ ਇੱਕ ਵੀਡੀਓ ਬਣ ਗਈ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋ ਗਈ, ਜਿਹਦੇ ਵਿੱਚ ਉਹ ਹਮਲਾਵਰਾਂ ਦੇ ਖਿਲਾਫ ਧਾਰਾ 370 ਦਾ ਕੇਸ ਦਰਜ ਕਰਕੇ 307 ਦਾ ਦਰਜ ਕਰਕੇ ਉਹਨਾਂ ਦੀਆਂ ਔਰਤਾਂ ਸਣੇ ਘਰੋਂ ਚੁੱਕਣ ਦੀ ਗੱਲ ਜਿਹੜੀ ਜੀ ਉਹ ਕਹਿ ਰਿਹਾ ਕਿ ਚੁੱਕ ਲਿਆਓ ਸਾਰੀਆਂ ਜਿਹੜੀਆਂ ਜਨਾਨੀਆਂ ਵੀ ਇਹਨਾਂ ਦੀਆਂ ਘਰੋਂ। ਬੇਸ਼ੱਕ ਉਹਦੇ ਵਿੱਚ ਕੋਈ ਪੁਲਿਸ ਵਾਲਾ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ, ਪਰ ਜਿਹੜੀ ਵਿਧਾਇਕ ਜਦੋਂ ਇਹ ਕਹਿ ਰਿਹਾ ਤਾਂ ਉਹਦਾ ਹੁੰਗਾਰਾ ਜਿਹੜਾ ਜੀ ਉਹ ਭਰਿਆ ਜਾ ਰਿਹਾ, ਜਿੱਥੋਂ ਇਹ ਲੱਗ ਰਿਹਾ ਹੈ ਕਿ ਕੋਈ ਪੁਲਿਸ ਵਾਲਾ ਜਿਹੜਾ ਉਹਦਾ ਹੁੰਗਾਰਾ ਜਿਹੜਾ ਭਰ ਰਿਹਾ। ਬੇਸ਼ੱਕ ਜਿਹੜੇ ਇਹ ਮਾਮਲਾ ਦਰਜ ਹੋਇਆ ਉਹਦੇ ਵਿੱਚ ਕੋਈ ਔਰਤ ਜਿਹੜੀ ਉਹ ਨਹੀਂ ਗਈ ਪਰਚੇ ਦੇ ਵਿੱਚ, ਪਰ ਕਿਸੇ ਵਿਧਾਇਕ ਦੇ ਵੱਲੋਂ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਜਿਹੜੀ ਦੀ ਉਹ ਗੱਲ ਕਰਨੀ ਉਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ ਕਿ ਕਿਹੋ ਜਿਹੀ ਡਾਇਰੈਕਸ਼ਨ ਜਿਹੜੀ ਦੀ ਪੁਲਿਸ ਨੂੰ ਇਹ ਵਿਧਾਇਕ ਦਿੰਦੇ ਆ ਤੇ ਜਾ ਕੇ ਚੁੱਕ ਲਿਆਓ ਜਨਾਨੀਆਂ ਵੀ ਉਹਨਾਂ ਦੀਆਂ। ਉਧਰ ਜਿਹੜਾ ਵਿਧਾਇਕ ਸਮਾਣੇ ਦੀ ਜਿਹੜੀ ਮੈਂ ਗੱਲ ਕੀਤੀ ਰਜਿੰਦਰ ਸਿੰਘ ਹੋਰਾਂ ਦੀ, ਉਹਨਾਂ ਨੇ ਇੱਕ ਇੰਸਪੈਕਟਰ ਵਿਜੇ ਕੁਮਾਰ ਦੇ ਉੱਤੇ ਦੋਸ਼ ਜਿਹੜੇ ਆ ਜੀ ਉਹ ਲਾਏ ਆ ਕਿ 25 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ ਉਹਨੇ ਇੱਕ ਸੁਨਿਆਰੇ ਤੋਂ ਜਿਹੜੀ ਆ ਜੀ ਉਹ ਲਈ ਆ। ਇਹਦੇ ਉੱਤੇ ਇੰਸਪੈਕਟਰ ਵਿਜੇ ਕੁਮਾਰ ਜਿਹੜਾ ਜੀ ਉਹ ਚੁਣੌਤੀ ਦੇ ਰਿਹਾ ਕਿ ਜੇ ਉਹਨਾਂ ਦੇ ਉੱਤੇ ਲਾਏ ਦੋਸ਼ ਸਹੀ ਸਾਬਤ ਹੁੰਦੇ ਨੇ ਤਾਂ ਉਹ ਆਪਣਾ ਅਹੁਦਾ ਛੱਡਣ ਜਾਂ ਕੋਈ ਵੀ ਸਜ਼ਾ ਭੁਗਤਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇ। ਹਾਲਾਂਕਿ ਉਹਨਾਂ ਨੇ ਇਹ ਕਾਰਨ ਦੱਸਣ ਤੋਂ ਨਾ ਕੀਤੀ ਹੈ ਕਿ ਹਲਕਾ ਵਿਧਾਇਕ ਦੇ ਵੱਲੋਂ ਉਹਦੇ ਉੱਤੇ ਇਸ ਤਰ੍ਹਾਂ ਦੇ ਦੋਸ਼ ਕਿਉਂ ਜਿਹੜਾ ਜੀ ਉਹ ਲਾਏ ਗਏ ਆ। ਉਹਨੇ ਦੋਸ਼ ਸਾਬਤ ਕਰਨ ਦੀ ਚੁਣੌਤੀ ਜਿਹੜੀ ਹੈ ਜੀ ਉਹ ਜ਼ਰੂਰ ਦਿੱਤੀ ਹੈ। ਇੰਸਪੈਕਟਰ ਵਿਜੇ ਕੁਮਾਰ ਦਾ ਇਹ ਕਹਿਣਾ ਜੀ ਕਿ ਉਹ ਕਿਸੇ ਵੀ ਦਬਾਅ ਦੇ ਤਹਿਤ ਕੋਈ ਗਲਤ ਕੰਮ ਕਰਨ ਨੂੰ ਤਿਆਰ ਰਹੀ ਤੇ ਉਹਦੇ ਉੱਤੇ ਲੱਗੇ ਜਿਹੜੇ ਦੋਸ਼ ਨੇ ਇਹ ਬਿਲਕੁਲ ਗਲਤ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਤੇ ਪੂਰੀ ਰਿਪੋਰਟ ਜਿਹੜੀ ਹੈ ਜੀ ਉਹ SSP ਨੂੰ ਉਹਨਾਂ ਨੇ ਜਿਹੜੀ ਆ ਉਹ ਭੇਜ ਦਿੱਤੀ ਆ, ਅੱਗੋਂ ਜਿਹੜਾ ਜੀ ਫੈਸਲਾ ਉਹੀ ਕਰਨਗੇ। ਇਹ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੀ ਜਿਹੜੇ ਕਾਂਗਰਸੀ ਵਿਧਾਇਕ ਨੇ ਉਹਨਾਂ ਦੀ ਬੇਚੈਨੀ ਜਿਹੜੀ ਆ ਉਹ ਲਗਾਤਾਰ ਜਿਹੜੀ ਉਹ ਵੱਧ ਰਹੀ ਆ। ਔਰ ਜਦੋਂ ਵਿਧਾਇਕਾਂ ਦੇ ਵੱਲੋਂ ਦੋਸ਼ ਜਿਹੜੇ ਆ ਜੀ ਉਹ ਪੂਰੇ ਪ੍ਰਸ਼ਾਸਨ ਦੇ ਉੱਤੇ ਲੱਗ ਰਹੇ ਆ ਤੇ ਸਵਾਲੀਆ ਚਿੰਤਾ ਜਿਹੜੇ ਜੀ ਉਹ ਖੜੇ ਹੋਣੇ ਹੀ ਆ। ਕੋਲ ਪਾਵਰ ਆ ਨਾ, ਪਾਵਰ ਦੇ ਵਿੱਚ ਬੜਾ ਕੁਛ ਹੁੰਦਾ। ਤੇ ਅੱਗੇ ਗੱਲ ਕਰਦੇ ਜੀ ਖਬਰਾਂ ਦੇ ਵਿੱਚ ਰਹਿਣ ਲਈ ਵੀ ਜਿਹੜੇ ਕਈ ਲੀਡਰ ਆ ਨਾ ਉਹ ਬੜੇ ਤਮਾਸ਼ੇ ਕਰਦੀ ਹੈ। ਮਜੀਠੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰੀਏ, ਆਮੋ ਸਾਹਮਣੇ ਇੱਕ ਦੂਜੇ ਨੂੰ ਜਿਹੜਾ ਜੀ ਇਲਜ਼ਾਮ ਲਾ ਰਹੇ ਆ ਵੀ ਉਹਦੇ ਗੈਂਗਸਟਰਾਂ ਨਾਲ ਸੰਬੰਧ ਨੇ, ਉਹ ਕਹਿੰਦਾ ਉਹਦੇ ਜਿਹੜੇ ਜੀ ਸੰਬੰਧ ਨੇ। ਔਰ ਜਿਹੜੀ ਭਾਸ਼ਾ ਆ ਇਹਨਾਂ ਦੀ ਉਹ ਵੀ ਵੇਖਣ ਸੁਣਨ ਵਾਲੀ ਹੋਈ ਹੈ ਜੀ। ਉਹ ਭਾਸ਼ਾ ਜਿਹੜੀ ਕਿ ਰੇਡੀਓ ਦੇ ਉੱਤੇ ਵੀ ਸਾਂਝੀ ਨਹੀਂ ਕੀਤੀ ਜਿਹੜਾ ਜੀ ਉਹ ਜਾ ਸਕਦੀ। ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਗੈਂਗਸਟਰਾਂ ਤੇ ਅਪਰਾਧੀਆਂ ਦੇ ਨਾਲ ਮਿਲੇ ਹੋਣ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਇਹ ਕਿਹਾ ਕਿ ਇਸ ਜੇਲ੍ਹ ਮੰਤਰੀ ਨੂੰ ਉਹਦੇ ਉੱਤੇ ਬਣੇ ਰਹਿਣ ਦਾ ਕੋਈ ਹੱਕ ਜਿਹੜਾ ਜੀ ਉਹ ਨਹੀਂ ਗਾ। ਇਹ ਕਿਹਾ ਕਿ ਉਹ ਅਸਤੀਫਾ ਦੇ ਦੇਣ ਜਾਂ ਮੁੱਖ ਮੰਤਰੀ ਜਿਹੜਾ ਜੀ ਉਹਨਾਂ ਤੋਂ ਅਸਤੀਫਾ ਜਿਹੜਾ ਜੀ ਉਹ ਲੈਣ। ਇਹ ਕਿਹਾ ਕਿ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਅਕਾਲੀ ਆਗੂ ਦਾ ਕਤਲ ਹੋਇਆ, ਉਸ ਕਤਲ ਦੇ ਪਿੱਛੇ ਜੇਲ੍ਹ ਮੰਤਰੀ ਦਾ
ਕਥਿਤ ਰੂਪ ਦੇ ਵਿੱਚ ਹੱਥ ਹੈ। ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਪੁਲਿਸ ਦੇ ਵੱਲੋਂ ਇਸ ਕਤਲ ਨੂੰ ਜ਼ਮੀਨ ਦੀ ਵੱਟ ਦਾ ਰੌਲਾ ਕਰਾਰ ਦੇ ਕੇ ਮਾਮਲੇ ਨੂੰ ਠੱਪ ਕਰਨ ਦੇ ਯਤਨ ਜਿਹੜੇ ਦੀ ਉਹ ਕੀਤੇ ਗਏ ਆ। ਮਜੀਠੀਆ ਨੇ ਕਿਹਾ ਕਿ ਸਾਰਾ ਇਲਾਕਾ ਜਾਣਦਾ ਕਿ ਇਹ ਸਿਆਸੀ ਕਤਲ ਹੈ, ਔਰ ਇਹ ਵੀ ਕਿਹਾ ਕਿ 72 ਘੰਟੇ ਬਾਅਦ ਵੀ ਪੁਲਿਸ ਦੇ ਵੱਲੋਂ ਕਿਸੇ ਨੂੰ ਗ੍ਰਿਫਤਾਰ ਜਿਹੜਾ ਦੀ ਉਹ ਨਹੀਂ ਕੀਤਾ ਗਿਆ। ਇੱਥੇ ਤੱਕ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਵੀ ਜਿਹੜੇ ਆ ਉਹ ਦਰਜ ਕਰਨ ਤੋਂ ਪੁਲਿਸ ਦੇ ਵੱਲੋਂ ਨਾ ਜਿਹੜੀ ਦੀ ਉਹ ਕੀਤੀ ਜਾ ਰਹੀ ਹੈ। ਮਜੀਠੀਆ ਨੇ ਇੱਥੋਂ ਤੱਕ ਦੋਸ਼ ਜਿਹੜੇ ਲਾਏ ਆ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਮੰਤਰੀ ਦੇ ਵੱਲੋਂ ਸ਼ਹਿ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ, ਜਿਹਦੇ ਕਰਕੇ ਇਹ ਗੈਂਗਸਟਰ ਜੇਲ੍ਹ ਦੇ ਵਿੱਚੋਂ ਆਪਣੇ ਧੰਦੇ ਚਲਾਉਣ ਦੀਆਂ ਰਿਪੋਰਟਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ। ਇਹ ਵੀ ਕਿਹਾ ਕਿ ਜੱਗੂ ਭਗਵਾਨਪੁਰੀਆ ਜੇਲ੍ਹ ਮੰਤਰੀ ਦੇ ਰਿਹਾਇਸ਼ੀ ਪਿੰਡਾਂ ਦਾ ਰਹਿਣ ਵਾਲਾ ਜਿਹੜਾ ਜੀ ਉਹ ਹੈ, ਜਦੋਂ ਕਿ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇਹ ਕਿਹਾ ਕਿ ਇਹ ਮਜੀਠੀਏ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਜੀ ਕਿ ਉਹ ਇਸ ਤਰ੍ਹਾਂ ਦੇ ਦੋਸ਼ ਲਾ ਰਿਹਾ। ਇਹ ਵੀ ਕਿਹਾ ਕਿ ਜੱਗੂ ਭਗਵਾਨਪੁਰੀਆ ਦਾ ਪਰਿਵਾਰ ਪਿਛਲੀਆਂ ਚੋਣਾਂ ਦੇ ਦੌਰਾਨ ਅਕਾਲੀਆਂ ਦਾ ਹਮਾਇਤੀ ਜਿਹੜਾ ਜੀ ਉਹ ਰਿਹਾ, ਔਰ ਉਹਨਾਂ ਦਾ ਗੈਂਗਸਟਰ ਦੇ ਨਾਲ ਕੋਈ ਜਿਹੜਾ ਜੀ ਉਹ ਸੰਬੰਧ ਨਹੀਂ ਗਾ। ਇਹ ਵੀ ਕਿਹਾ ਕਿ ਕਾਂਗਰਸ ਨੇ ਤਾਂ ਗੈਂਗਸਟਰ ਜਿਹੜੇ ਸੀ ਉਹਨਾਂ ਨੂੰ ਕਾਬੂ ਕਰਕੇ ਰੱਖਿਆ, ਜਦੋਂ ਕਿ ਉਹ ਕਹਿੰਦੇ ਕਿ ਅਕਾਲੀ ਸਰਕਾਰ ਦੇ ਵੇਲੇ ਤਾਂ ਜੇਲ੍ਹਾਂ ਚੋਂ ਗੈਂਗਸਟਰ ਦਿਨ ਦਿਹਾੜੇ ਜਿਹੜਾ ਜੀ ਉਹ ਦੌੜ ਜਾਂਦੇ ਸੀਗੇ। ਰੰਧਾਵਾ ਨੇ ਵੀ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਕਤਲ ਦੀ ਤਫਤੀਸ਼ ਜਿਹੜੀ ਹੈ ਜੀ ਉਹ ਪੁਲਿਸ ਕਰ ਰਹੀ ਹੈ। ਇਸ ਮਾਮਲੇ ਦੇ ਉੱਤੇ ਉਹਨਾਂ ਨੇ ਅਜੇ ਜਿਹੜਾ ਜੀ ਉਹ ਕੁਝ ਨਹੀਂ ਕਹਿਣਾ। ਜਦੋਂ ਇੱਥੇ ਨਾਭਾ ਜੇਲ੍ਹ ਜਿਹੜੀ ਉਹ ਟੁੱਟੀ ਸੀ ਤਾਂ ਇਹਦੇ ਵਿੱਚੋਂ ਜਿਹੜਾ ਜੀ ਉਹ ਭੱਜੇ ਸੀਗੇ, ਉਸ ਟਾਈਮ ਉਹਦੀਆਂ ਵੀਡੀਓ ਜਿਹੜੀਆਂ CCTV ਫੁਟੇਜ ਸੀਗੀਆਂ ਉਹ ਗਾਇਬ ਹੋ ਗਈਆਂ ਸੀਗੀਆਂ ਜੀ। ਔਰ ਉਹ ਕਿਉਂ ਗਾਇਬ ਹੋਈਆਂ ਸੀਗੀਆਂ ਇਹ ਵੀ ਅੱਜ ਤੱਕ ਜਿਹੜਾ ਜੀ ਉਹ ਸਵਾਲ ਰਿਹਾ। ਜਦੋਂ ਅਕਾਲੀ BJP ਸਰਕਾਰ ਸੀ ਕਿ ਉਹਦੇ ਵਿੱਚ ਕੌਣ ਜਿਹੜੇ ਉਹ ਛਡਵਾਉਣ ਆਏ ਸੀ, ਇਹ ਵੀ ਸਵਾਲ ਸੀ। ਤਾਂ ਕਿਤੇ ਨਾ ਕਿਤੇ ਇਹਨਾਂ ਜ਼ਰੂਰ ਹੈਗੀ ਕਿ ਜਿਹੜੇ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਲੱਗ ਰਹੇ ਨੇ ਉਹ ਰਲਿਆ ਹੋਇਆ ਪਤਾ ਨਹੀਂ, ਸ਼ਾਇਦ ਦੋਵੇਂ ਜਿਹੜਾ ਜੀ ਉਹ ਰਲੇ ਹੋਏ ਨੇ। ਜਿਹੋ ਜਿਹੇ ਹਾਲਾਤ ਨੇ ਜਾਂ ਜਿਹੋ ਜਿਹੀਆਂ ਜਿਹੜੀਆਂ ਜੀ ਉਹ ਖਬਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ ਤੇ ਅੱਜ ਵੀ ਆ ਰਹੀਆਂ ਨੇ। ਬਿਲਕੁਲ ਜੀ, ਰਲੇ ਸਾਰਾ ਕੁਝ ਹੋਇਆ, ਰਲ ਮਿਲ ਕੇ ਹੀ ਕੰਮ ਇਹ ਕਰਦੇ ਆ। ਤੇ ਅੱਗੇ ਗੱਲ ਕਰਦੇ ਆ JNU ਦੀ ਵਿਦਿਆਰਥੀਆਂ ਜਿਹੜੇ ਵਿੰਗ ਆ, BJP ਦਾ ਵਿੰਗ ਆ, ਉਹਨਾਂ ਨੇ ਵੀ ਫੀਸਾਂ ਦੇ ਵਧਣ ਦੇ ਖਿਲਾਫ ਮੈਦਾਨ ਵਿੱਚ ਆਇਆ। ਉਹ ਇੱਕ ਤਾਂ ਜਿਹੜੇ ਵਿਦਿਆਰਥੀ ਵਿੰਗ ਹੈ JNU ਦਾ, ਉਹ ਫੇਰ ਸੜਕਾਂ ਦੇ ਉੱਤੇ ਉਤਰਿਆ ਜੀ। ਇੱਕ ਤਾਂ ਉਹਨਾਂ ਨੇ ਜਿਹੜੀਆਂ ਫੀਸਾਂ ਸੀ ਉਹਦਾ ਵਿਰੋਧ ਕੀਤਾ, ਦੂਸਰਾ ਉਹਨਾਂ ਨੇ ਜਿਹੜਾ ਦਲਾਲ ਮੀਡੀਆ ਉਹਦੇ ਖਿਲਾਫ ਜਿਹੜੀ ਜੀ ਰੱਜ ਕੇ ਭੜਾਸ ਕੱਢੀ। ਔਰ ਇਹਨਾਂ ਦੇ ਜਿਹੜੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਸੀਗੇ ਉਹਨਾਂ ਦੇ ਉੱਤੇ ਇਸ ਮੀਡੀਆ ਦੇ ਨਾਮ ਤੱਕ ਜਿਹੜੇ ਜੀ ਲਿਖੇ ਹੋਏ ਸੀਗੇ, ਜਿਹੜੇ ਹੋਸਟ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਜੀ ਉਹ ਸ਼ਰਮ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ ਸੀਗਾ। ਇਹ ਫੀਸਾਂ ਵਾਲਾ ਮਾਮਲਾ ਜਿਹੜਾ ਜੀ ਉਹ ਵੱਧਦਾ ਤੁਰਿਆ ਜਾ ਰਿਹਾ। ਜਿਹੜੀ ਜੇ ਤੁਸੀਂ ਕੁਝ ਲਿਖਦੇ ਹੋ ਕਿਤੇ, ਕੁਝ ਪੋਸਟ ਜਿਹੜਾ ਜੀ ਉਹ ਪਾਉਂਦੇ ਹੋ, ਤਾਂ ਉਹਦੇ ਉੱਤੇ ਜਿਹੜਾ IT ਵਿੰਗ ਆ ਨਾ ਜੀ ਉਹ ਝੱਟ ਦੇਣੀ ਆ ਕੇ ਆਪਣੇ ਕਮੈਂਟਸ ਜਿਹੜੇ ਆ ਫਿਰ ਕਰਨੇ ਸ਼ੁਰੂ ਕਰ ਦਿੰਦਾ ਜੀ। ਔਰ ਅੱਗੇ ਤੋਂ ਅੱਗੇ ਇੱਕਦਮ ਜਿਵੇਂ ਮੈਸੇਜ ਲੱਗ ਜਾਂਦਾ, ਉਹ ਗਾਹ ਦੀ ਗਾਹ ਜਿਹੜਾ ਜੀ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਕੌਣ ਨੇ, ਇਹ ਜਿਹੜੇ ਜੀ ਉਹ ਅੱਤਵਾਦੀਆਂ ਦੇ ਹਮਾਇਤੀ ਨੇ। ਸਿੱਧੇ ਉਹਨਾਂ ਨੂੰ ਜਿਹੜਾ ਜੀ ਉਹ ਕਿਹਾ ਜਾ ਰਿਹਾ। ਇੱਥੋਂ ਤੱਕ ਕਿ ਕੁਝ ਜਿਹੜੇ ਚੈਨਲ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਜਿਹੜੇ ਸਵਾਲ ਕੀਤੇ ਉਹ ਇਦਾਂ ਦੇ ਸਨ ਜਿਵੇਂ ਉਹ ਵਿਦਿਆਰਥੀਆਂ ਨੂੰ ਜਿਹੜਾ ਜੀ ਉਹ ਡਰਾ ਰਹੇ ਹੋਣ ਕਿ ਜੇ ਉਹ ਬੋਲਣਗੇ ਤੇ ਉਹਨਾਂ ਦਾ ਕੀ ਹਸ਼ਰ ਜਿਹੜਾ ਜੀ ਉਹ ਹੋ ਸਕਦਾ ਹੈ। ਪਰ ਇਹਦਾ ਹੁਣ ਜਿਹੜਾ ਜੀ ਇਹ ਜਿਹੜਾ ਵਿਦਿਆਰਥੀ ਵਿੰਗ ਸੀ ਉਹਨੂੰ ਇਸ ਪੱਖੋਂ ਵੀ ਥੋੜਾ ਹੁੰਗਾਰਾ ਮਿਲਿਆ ਕਿ RSS ਦੇ ਨਾਲ ਜੁੜੀ ਜਿਹੜੀ ਸੰਸਥਾ ਹੈ ਜੀ ABV, ਜਿਹੜੀ ਆਲ ਇੰਡੀਆ ਜਿਹੜੀ ਇੱਕ ਇਹਨਾਂ ਨੇ ਸਟੂਡੈਂਟ ਯੂਨੀਅਨ ਜਿਹੜੀ ਦੀ ਬਣਾਈ ਹੋਈ ਹੈ, ਉਹਨਾਂ ਨੇ ਵੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੋਸਟਲ ਦੀ ਕੀਤੇ ਗਏ ਵਾਅਦੇ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਪ੍ਰਦਰਸ਼ਨ ਕੀਤਾ। ਮੰਡੀ ਹਾਊਸ ਤੋਂ ਸ਼ੁਰੂ ਕੀਤਾ ਗਿਆ ਮਾਰਚ ਜਿਹੜਾ ਸੀਗਾ ਉਹ ਸ਼ਾਸਤਰੀ ਭਵਨ ਦੇ ਵਿੱਚ HRD ਮੰਤਰਾਲੇ ਵੱਲ ਵਧਿਆ ਤੇ ਪਾਰਲੀਮੈਂਟ ਸਟਰੀਟ ਦੇ ਕੋਲੇ ਉਹਨਾਂ ਨੂੰ ਜਿਹੜਾ ਜੀ ਉਹ ਰੋਕ ਦਿੱਤਾ ਗਿਆ। ਮਾਰਚ ਦੇ ਦੌਰਾਨ ਸੁਰੱਖਿਆ ਬਲਾਂ ਦੇ ਨਾਲ ਜਿਹੜੀ ਝੜਪ ਸੀ, ਉਸ ਤੋਂ ਬਾਅਦ ABVP ਤੇ ਡੂਸੂ ਜਿਹੜੀ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਹੈ ਉਹਦੇ ਕਈ ਆਗੂਆਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ ਗਿਆ। ਇਹਦੇ ਵਿੱਚ ਡੂਸੂ ਦਾ ਪ੍ਰਧਾਨ ਅਕਸ਼ਤ ਦਹੀਆ ਤੇ ABVP ਦਾ ਸੂਬਾ ਸਕੱਤਰ ਸਿਧਾਰਥ ਯਾਦਵ ਵੀ ਜਿਹੜਾ ਜੀ ਉਹ ਸ਼ਾਮਲ ਹੈ। ਬੇਸ਼ੱਕ ਜਿਹੜਾ ਜੀ ਅਜੇ ਕੋਈ ਗੱਲਬਾਤ ਜਿਹੜੀ ਜੀ ਕਿਸੇ ਪਾਸੇ ਲੱਗੀ ਨਹੀਂ, ਪਰ ਇਹ ਜਿਹੜਾ ਸਟੂਡੈਂਟ ਸੰਘਰਸ਼ ਹੈ ਉਹ ਡੇ ਬਾਈ ਡੇ ਜਿਹੜਾ ਜੀ ਉਹ ਤਿੱਖਾ ਜ਼ਰੂਰ ਹੁੰਦਾ ਜਾ ਰਿਹਾ ਜੀ। ਸ਼ਿਵ ਸੈਨਾ ਨੇ JNU ਦੇ ਵਿਦਿਆਰਥੀਆਂ ਤੇ ਪੁਲਿਸ ਦੇ ਵੱਲੋਂ ਕੀਤੇ ਗਏ ਲਾਠੀ ਚਾਰਜ ਦੀ ਜਿਹੜੀ ਨਿਖੇਧੀ ਕੀਤੀ ਆ, ਔਰ ਦਿੱਲੀ ਦੇ ਕੇਂਦਰੀ ਸ਼ਾਸਤ ਪ੍ਰਦੇਸ਼ ਹੋਣ ਕਰਕੇ ਇਹ ਕਿਹਾ ਕਿ ਉੱਥੇ ਅਮਨ ਕਾਨੂੰਨ ਦੀ ਹਾਲਾਤ ਜਿਹੜੀ ਆ ਜੀ ਉਹ ਬਣਾਈ ਰੱਖਣ ਦੇ ਵਾਸਤੇ ਕੇਂਦਰ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜਿਹੜਾ ਸ਼ਿਵ ਸੈਨਾ ਦਾ ਅਖਬਾਰ ਹੈ
ਉਹਦੀ ਸੰਪਾਦਕੀ ਦੇ ਵਿੱਚ ਇਹ ਲਿਖਿਆ ਗਿਆ ਕਿ JNU ਦੇ ਵਿਦਿਆਰਥੀਆਂ ਤੇ ਲਾਠੀਚਾਰਜ ਜਿਹੜਾ ਜੀ ਉਹ ਗੈਰ ਮਨੁੱਖੀ ਕਾਰਾ ਹੈ। ਔਰ ਇਹ ਵੀ ਕਿਹਾ ਕਿ ਜੇਕਰ ABVP ਵਰਗੀਆਂ ਜਥੇਬੰਦੀਆਂ ਨੇ ਬੰਦ ਦਾ ਸੱਦਾ ਦਿੱਤਾ ਹੁੰਦਾ ਤੇ ਕਾਂਗਰਸ ਸ਼ਾਸਨ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਤਾਂ ਭਾਜਪਾ ਨੇ ਹੰਗਾਮਾ ਜਿਹੜਾ ਜੀ ਉਹ ਮਚਾ ਦੇਣਾ ਸੀਗਾ। ਪਰ ਅਜਿਹਾ ਸ਼ਿਵ ਸੈਨਾ ਨੇ ਕਿਹਾ ਕਿ ਹੁਣ ਕੋਈ ਜਿਹੜਾ ਜੀ ਉਹ ਬੋਲ ਨਹੀਂ ਰਿਹਾ। ਤੇ ਮੈਂ ਕਿਹਾ ਕਿ ਜਿਹੜਾ ਸਟੂਡੈਂਟ ਇਹ ਸੰਘਰਸ਼ ਹੈ ਜੀ ਉਹ ਡੇ ਬਾਈ ਡੇ ਤਿੱਖਾ ਜ਼ਰੂਰ ਜਿਹੜਾ ਜੀ ਉਹ ਹੁੰਦਾ ਜਾ ਰਿਹਾ ਔਰ ਉਹਨਾਂ ਨੂੰ ਹਮਾਇਤ ਵੀ ਜਿਹੜੀ ਹੈ ਜੀ ਉਹ ਵੱਡੀ ਮਿਲ ਰਹੀ ਹੈ। ਬੇਸ਼ੱਕ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਤਾਂ ਜਿਹੜਾ ਜੀ ਉਹ ਬਹੁਤ ਸਾਰਾ ਕੀਤਾ ਜਾ ਰਿਹਾ, ਇਹਦੇ ਬਾਵਜੂਦ ਜਿਹੜਾ ਜੀ ਉਹ ਲੋਕਾਂ ਦੀ ਸਿੰਪਥੀ ਇਸ ਪੱਖੋਂ ਹੈ ਕਿ ਜੇ ਅਜਿਹੀਆਂ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਆਮ ਘਰਾਂ ਦੇ ਵਿੱਚੋਂ ਜਿਹੜਾ ਜੀ ਉਹ ਬੱਚੇ ਆਉਂਦੇ ਆ, ਜੇ ਉਹਨਾਂ ਦੀਆਂ ਫੀਸਾਂ ਜਿਹੜੀਆਂ ਦੀ ਵਧਾ ਕੇ ਉਹਨਾਂ ਨੂੰ ਐਜੂਕੇਸ਼ਨ ਤੋਂ ਵਾਂਝਿਆ ਜਿਹੜਾ ਜੀ ਉਹ ਕਰ ਦਿੱਤਾ ਗਿਆ ਤਾਂ ਜਿਹੜੇ ਤੁਸੀਂ ਕਹਿ ਲਓ ਕਿ ਜਿਹੜੇ ਬੱਚੇ ਕਿਤੇ ਨਾ ਕਿਤੇ ਪਹੁੰਚਣੇ ਨੇ ਉਹ ਸਾਰੇ ਜਿਹੜੇ ਉਹ ਰਹਿ ਜਾਣੇ ਆ ਇਸ ਕਰਕੇ ਇਹਨਾਂ ਨੂੰ ਹਮਾਇਤ ਵੀ ਇੱਕ ਵੱਡੀ ਜਿਹੜੀ ਜੀ ਉਹ ਪੂਰੇ ਮੁਲਕ ਦੇ ਵਿੱਚੋਂ ਮਿਲ ਰਹੀ ਹੈ ਜੀ। ਕਿਸੇ ਕੰਮ ਲਈ ਲੜ ਰਹੇ ਹੈ ਨਾ। ਤੇ ਅੱਗੇ ਗੋਲੀਆਂ ਚਲਾਉਣ ਦੀ ਜੇ ਗੱਲ ਕਰੀਏ ਤਾਂ ਰੁਝਾਨ ਇਹ ਵੱਧਦਾ ਹੀ ਜਾ ਰਿਹਾ, ਰੋਜ਼ ਹੀ ਕੋਈ ਨਾ ਕੋਈ ਖਬਰ ਹੁੰਦੀ ਆ, ਇਹਨਾਂ ਦੀਆਂ ਵੀਡੀਓ ਵੀ ਬਹੁਤ ਵਾਇਰਲ ਹੋ ਰਹੀਆਂ। ਐਕਚੁਅਲੀ ਇਹ ਆ ਕਿ ਪਤਾ ਨਹੀਂ ਇਹ ਜਿਹੜੀ ਪੰਜਾਬੀਆਂ ਦੀ ਮਾਨਸਿਕਤਾ ਜਿਹੜੀ ਹੈ ਜੀ ਉਹ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ। ਇੱਕ ਗਾਇਕ ਜਿਹੜਾ ਐਲੀ ਮੰਗਟ ਜਿਹੜਾ ਪਹਿਲਾਂ ਵੀ ਇੱਕ ਇੱਥੇ ਉਹ ਕੈਨੇਡਾ ਤੋਂ ਚੱਲ ਕੇ ਆ ਗਿਆ ਸੀਗਾ ਲੰਡਨ ਦੇ ਵਾਸਤੇ ਵੀ ਜਿਵੇਂ ਗੀਤ ਫਿਲਮਾਉਣਾ ਹੁੰਦਾ, ਇੱਥੇ ਇਕੱਠੇ ਕਰਕੇ ਜਿਹੜੇ ਉਹ ਦੂਜੇ ਪਾਸੇ ਧਮਕੀਆਂ ਉਹਨੂੰ ਦਿੰਦੇ ਸੀਗੇ, ਉਹਨਾਂ ਦੇ ਘਰ ਦੇ ਮੂਹਰੇ ਜਿਹੜਾ ਚਲੇ ਗਿਆ ਸੀਗਾ। ਫਿਰ ਉਹਦੇ ਉੱਤੇ ਕੇਸ ਹੋਇਆ, ਕੀ ਕੁਛ ਹੋਇਆ ਉਹ ਸਭ ਨੂੰ ਜਿਹੜਾ ਜੀ ਉਹ ਪਤਾ। ਉਹ ਕਿਸੇ ਆਪਣੇ ਦੋਸਤ ਦੇ ਬਰਥਡੇ ਦੇ ਉੱਤੇ ਗਿਆ ਤੇ ਉਹਦੇ ਪਿਓ ਦੀ ਜਿਹੜੀ ਸੀ ਉਹ ਗੱਲ ਲੈ ਕੇ ਫਾਇਰ ਕੀਤੇ, ਉਹਦੀ ਵੀਡੀਓ ਬਣਾ ਕੇ ਆਪ ਹੀ ਜਿਹੜੀ ਜੀ ਉਹ ਪਾਤੀ ਸੋਸ਼ਲ ਮੀਡੀਆ ਦੇ ਉੱਤੇ। ਤੇ ਉਹਦੇ ਜਿਹੜੇ ਨਾਲ ਦੇ ਨੇ ਜੀ ਜਿਹੜੇ ਚੁੱਕਣ ਵਾਲੇ, ਉਹਨਾਂ ਨੇ ਚੁੱਕ ਦੇ ਦੇ ਕੇ ਜਿਹੜੀ ਜੀ ਅੱਗੇ ਤੋਂ ਅੱਗੇ ਸ਼ੇਅਰ ਕਰਤੀ ਤੇ ਹੁਣ ਮਾਮਲਾ ਜਿਹੜਾ ਜੀ ਉਹ ਦਰਜ ਹੋ ਗਿਆ, ਪਰਚਾ ਦਰਜ ਪੁਲਿਸ ਨੇ ਕਰ ਲਿਆ ਐਲੀ ਮੰਗਟ ਦੇ ਉੱਤੇ। ਇਸ ਵੀਡੀਓ ਨੂੰ ਜਿਹੜਾ ਜੀ ਉਹ ਸਬੂਤ ਦਾ ਆਧਾਰ ਬਣਾ ਕੇ ਇੱਕ ਗ੍ਰਿਫਤਾਰੀ ਜਿਹੜੀ ਜੀ ਉਹ ਹੋਈ ਆ। ਐਲੀ ਮੰਗਟ ਦੀ ਵੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਹੋਊਗੀ। ਅਜੇ ਪਹਿਲਾ ਮਾਮਲਾ ਉਹਦੇ ਉੱਤੇ ਜਿਹੜਾ ਜੀ ਦਰਜ ਹੈ ਉਹ ਚੱਲ ਰਿਹਾ ਤੇ ਇਹ ਇੱਕ ਹੋਰ ਮਾਮਲੇ ਦੇ ਵਿੱਚ ਫੁਕਰਪੁਣੇ ਦੇ ਵਿੱਚ ਜਿਹੜਾ ਜੀ ਉਹ ਫਸ ਗਿਆ। ਫੁਕਰਪੁਣੇ ਦੇ ਵਿੱਚ ਚੱਲਣ ਵਾਲੀਆਂ ਇਹ ਗੋਲੀਆਂ ਦੇ ਵਿੱਚ ਸਿਰਫ ਇਹ ਗਾਇਕ ਹੀ ਸ਼ਾਮਲ ਨਹੀਂ ਗੇ ਜੀ, ਬਲਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਗੁਰਪੁਰਬ ਦੇ ਮੌਕੇ ਦੇ ਉੱਤੇ ਵੀ ਚਲਾਈਆਂ ਗਈਆਂ ਗੋਲੀਆਂ ਦੇ ਵਿੱਚ ਕਈ ਜਿਹੜਾ ਜੀ ਉਹ ਫਸੇ ਆ। ਪਹਿਲਾਂ ਗੋਬਿੰਦਗੜ੍ਹ ਦੇ ਵਿੱਚ ਗੋਲੀ ਜਿਹੜੀ ਜੀ ਉਹ ਚੱਲੀ, ਉਹ ਵਿਅਕਤੀ ਜਿਹੜਾ ਸੀਗਾ ਉਹਦੇ ਉੱਤੇ ਮਾਮਲਾ ਦਰਜ ਹੋਇਆ। ਔਰ ਫਿਰ ਜਿਹੜੀ ਸੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਕਮਾਲਪੁਰ ਦੇ ਵਿੱਚ ਜਿਹੜਾ ਸੀਗਾ ਉਹ ਲੋਕ ਫਾਇਰਿੰਗ ਕਰ ਰਹੇ ਸੀਗੇ, ਜਿਹੜਾ ਨਗਰ ਕੀਰਤਨ ਨਿਕਲ ਰਿਹਾ ਸੀਗਾ, ਉਹਦੇ ਉੱਤੇ ਜਦੋਂ ਉਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਤਾਂ ਪੁਲਿਸ ਨੇ ਜਿਹੜਾ ਜੀ ਉਹ ਪਰਚਾ ਦਰਜ ਉਹਦੇ ਉੱਤੇ ਕੀਤਾ। ਔਰ ਦਿੜਬਾ ਥਾਣੇ ਦਾ ਜਿਹੜਾ ਸੀਗਾ ਜੀ ਇੰਚਾਰਜ, ਉਹਨੂੰ ਲਾਈਨ ਹਾਜ਼ਰ ਵੀ ਕੀਤਾ ਕਿ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਸੀਗਾ ਤੇ ਉਹਨੇ ਇਹਦੇ ਉੱਤੇ ਐਕਸ਼ਨ ਕਿਉਂ ਨਹੀਂ ਲਿਆ। ਹੁਣ ਇੱਕ ਨਿਹੰਗ ਦੇ ਜਿਹੜਾ ਜੀ ਉਹ ਜਿਹੜੇ ਫਾਇਰਿੰਗ ਕਰਨ ਦੀ ਵੀਡੀਓ ਪਿਛਲੇ 3-4 ਦਿਨ ਤੋਂ ਵਾਇਰਲ ਹੋਈ ਹੈ ਜੀ, ਉਹ ਅਰਦਾਸ ਕਰਦਾ, ਜਦੋਂ ਅਰਦਾਸ ਦੀ ਸਮਾਪਤੀ ਕਰਦਾ ਤੇ ਫਿਰ ਉਹ ਜਕਾਰੇ ਲਾਉਂਦਾ, ਹਰ ਜਕਾਰੇ ਦੇ ਨਾਲ ਜਿਹੜਾ ਜੀ ਉਹ ਇੱਕ ਫਾਇਰ ਕਰ ਰਿਹਾ। 5 ਫਾਇਰ ਉਹਨੇ ਜਿਹੜਾ ਜੀ ਉਹ ਕੀਤੇ ਆ। ਹੁਣ ਇਸ ਮਾਮਲੇ ਦੇ ਉੱਤੇ ਵੀ ਇਹ ਕਿਹਾ ਜਾ ਰਿਹਾ ਕਿ ਪੁਲਿਸ ਦੇ ਉੱਤੇ ਪ੍ਰੈਸ਼ਰ ਆ ਕਿ ਇਹਦੇ ਉੱਤੇ ਵੀ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਜਾਵੇ। ਇਹ ਮਾਨਸਿਕਤਾ ਜਿਹੜੀ ਹੈ ਜੀ ਇਹ ਡੇ ਬਾਈ ਡੇ ਪਤਾ ਨਹੀਂ ਕਿਉਂ ਜਿਹੜੀ ਜੀ ਉਹ ਵੱਧਦੀ ਤੁਰੀ ਜਾ ਰਹੀ ਆ ਕਿ ਲੋਕ ਜਿਹੜੇ ਨੇ ਜੀ ਉਹ ਸਮਝਣ ਦੇ ਵਾਸਤੇ ਤਿਆਰ ਨਹੀਂ ਗੇ ਕਿ ਹਥਿਆਰ ਜਿਹੜੇ ਆ ਜੀ ਉਹਨਾਂ ਦੀ ਇਉਂ ਪ੍ਰਦਰਸ਼ਨੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਪਰ ਪਰਚੇ ਦਰਜ ਹੋਣ ਦੇ ਬਾਵਜੂਦ ਜਿਹੜਾ ਜੀ ਮਾਮਲੇ ਜਿਹੜੇ ਇਹ ਘਟਣ ਦੀ ਬਜਾਏ ਹੋਰ ਵੱਧਦੇ ਤੁਰੇ ਜਾ ਰਹੇ ਨੇ। ਜੀ ਜੀ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਆ ਮਹਾਰਾਸ਼ਟਰ ਦੇ ਪੋਲੀਟੀਕਲ ਡਰਾਮੇ ਦੀ। ਆਸ ਹੈ ਕਿ ਕੋਈ ਉਹ ਖਤਮ ਹੋ ਜਾਊਗਾ? ਅੱਜ ਦਾ ਦਿਨ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ। ਕਹਿ ਰਿਹਾ ਕਿ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਕੱਲ ਨੂੰ ਜਿਹੜਾ ਜੀ ਇਹ ਤਿੰਨੇ ਪਾਰਟੀਆਂ ਜਿਹੜੀਆਂ ਨੇ ਆਪਣੀ ਚਿੱਠੀ ਲੈ ਕੇ ਰਾਜਪਾਲ ਜਿਹੜੇ ਮਹਾਰਾਸ਼ਟਰ ਦੇ ਨੇ ਉਹਨਾਂ ਦੇ ਕੋਲੇ ਜਾਣਗੀਆਂ। ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਚੱਲ ਰਿਹਾ ਜਿਹੜਾ ਜੀ ਭੰਬਲ ਭੂਸਾ ਤਕਰੀਬਨ ਸਮਾਪਤੀ ਵੱਲ ਨੂੰ ਇਹ ਕਿਹਾ ਜਾ ਰਿਹਾ ਕਿ ਜਾ ਰਿਹਾ। ਸ਼ਿਵ ਸੈਨਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਉੱਤੇ ਕਾਂਗਰਸ ਵਰਕਿੰਗ ਕਮੇਟੀ ਨੇ ਮਨਜ਼ੂਰੀ ਜਿਹੜੀ ਜੀ ਉਹ ਦਿੱਤੀ ਆ ਔਰ ਮੰਨਿਆ ਇਹ ਜਾ ਰਿਹਾ ਕਿ ਅੱਜ ਮਹਾਰਾਸ਼ਟਰ ਦੇ ਵਿੱਚ ਕਾਂਗਰਸ, NCP ਤੇ ਸ਼ਿਵ ਸੈਨਾ ਦੇ ਆਗੂਆਂ ਦੀ ਮੀਟਿੰਗ ਹੋਊਗੀ। ਇਸ ਤੋਂ ਬਾਅਦ ਐਲਾਨ ਜਿਹੜਾ ਜੀ ਉਹ ਕੀਤਾ ਜਾਊਗਾ। ਨਵੰਬਰ ਦੇ ਵਿੱਚ ਹੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਜਿਹੜਾ ਜੀ ਉਹ ਹੋਊਗਾ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ, NCP, ਕਾਂਗਰਸ ਜਿਹੜੀ ਹੈ ਜੀ ਇਹਦੇ ਵਿੱਚ
ਸਭ ਤੋਂ ਵੱਡਾ ਭੰਬਲ ਭੂਸਾ ਜਿਹੜਾ ਜੀ ਉਹ ਕਾਂਗਰਸ ਦੇ ਵਿੱਚ ਸੀਗਾ ਕਿ ਕੀ ਕੀਤਾ ਜਾਵੇ। ਅਸਲ ਦੇ ਵਿੱਚ ਉਹ ਕੱਟੜ ਹਿੰਦੂਤਵ ਦੀ ਵਿਚਾਰਧਾਰਾ ਵਾਲੀ ਸ਼ਿਵ ਸੈਨਾ ਦੇ ਨਾਲ ਜਾਣ ਦੇ ਵਿੱਚ ਪਰੇਸ਼ਾਨੀ ਮਹਿਸੂਸ ਜਿਹੜਾ ਜੀ ਉਹ ਕਰਦੀ ਸੀਗੀ। ਪਾਰਟੀ ਦੇ ਅੰਦਰ ਵੱਖ-ਵੱਖ ਜਿਹੜੇ ਜੀ ਉਹ ਸੁਰ ਸੀਗੇ। ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਜ਼ਿਆਦਾ ਚੱਲੀਆਂ ਮੀਟਿੰਗਾਂ ਦੇ ਦੌਰ ਦੇ ਵਿੱਚ ਤਿੰਨਾਂ ਪਾਰਟੀਆਂ ਦੇ ਵਿਚਾਲੇ ਇਹ ਸਹਿਮਤੀ ਬਣੀ ਹੈ ਕਿ ਹਰ ਕਿਸੇ ਨੂੰ ਥੋੜਾ ਬਹੁਤ ਸਮਝੌਤਾ ਜਿਹੜਾ ਜੀ ਉਹ ਕਰਨਾ ਪਊਗਾ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ, ਕਾਂਗਰਸ ਦੇ ਇੰਚਾਰਜ ਮਲਕਰਜਨ ਖੜਗੇ ਤੇ ਐਨਸੀਪੀ ਦੇ ਆਗੂਆਂ ਦੇ ਵਿਚਾਲੇ ਮੀਟਿੰਗ ਤੋਂ ਬਾਅਦ ਸਰਕਾਰ ਬਣਾਉਣ ਦਾ ਰਾਹ ਜਿਹੜਾ ਜੀ ਉਹ ਸਾਫ਼ ਹੋ ਗਿਆ। ਸੋਨੀਆ ਗਾਂਧੀ ਹੋਰਾਂ ਦੇ ਵੱਲੋਂ ਵੀ ਇਹਦੇ ਉੱਤੇ ਮੋਹਰ ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਹੈ। ਸਿਧਾਂਤਕ ਰੂਪ ਦੇ ਵਿੱਚ ਇਹਨੂੰ ਹਰੀ ਝੰਡੀ ਦਿਖਾਤੀ ਹੈ। ਹਾਲੇ ਕਾਂਗਰਸ ਤੇ ਐਨਸੀਪੀ ਦੇ ਆਗੂਆਂ ਦੇ ਵੱਲੋਂ ਸਰਕਾਰ ਦੇ ਖਰੜੇ ਤੇ ਕੋਈ ਜਾਣਕਾਰੀ ਜਿਹੜੀ ਨਹੀਂ ਦਿੱਤੀ ਗਈ, ਪਰ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ 50-50 ਦਾ ਫਾਰਮੂਲਾ ਜਿਹੜਾ ਜੀ ਉਹ ਲਾਗੂ ਹੋਊਗਾ। ਪਹਿਲੇ 2.5 ਸਾਲ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਊਗਾ ਤੇ ਬਾਕੀ 2.5 ਸਾਲ ਐਨਸੀਪੀ ਦਾ। ਉਪ ਮੁੱਖ ਮੰਤਰੀ ਦਾ ਅਹੁਦਾ 5 ਸਾਲ ਕਾਂਗਰਸ ਦੇ ਕੋਲੇ ਜਿਹੜਾ ਜੀ ਉਹ ਰਹੂਗਾ। ਇਹਦੇ ਵਿੱਚ ਕੋਈ ਤਬਦੀਲੀ ਨਹੀਂ ਜਿਹੜਾ ਜੀ ਹੋਊਗੀ। ਪਰ ਇਹ ਵੀ ਤੈਅ ਹੈ ਜੀ ਕਿ ਜਿਹੜਾ ਪਹਿਲਾ ਮੁੱਖ ਮੰਤਰੀ ਹੈ ਜੀ ਉਹ ਸ਼ਿਵ ਸੈਨਾ ਦਾ ਹੋਊਗਾ। ਜਿਹੜੀ ਗੱਲ ਤੋਂ ਬੀਜੇਪੀ ਦੇ ਨਾਲ ਉਹਨਾਂ ਦੀ ਜਿਹੜੀ ਜੀ ਉਹ ਟੁੱਟੀ ਸੀ, ਉਹ ਗੱਲ ਐਨਸੀਪੀ ਨੇ ਵੀ ਜਿਹੜੀ ਜੀ ਉਹ ਮਨਵਾਈ ਹੈ ਕਿ ਬਾਅਦ ਵਾਲੇ 2.5 ਸਾਲ ਹੀ ਸਹੀ ਉਹ ਉਹਨਾਂ ਦਾ ਮੁੱਖ ਮੰਤਰੀ ਜਿਹੜਾ ਜੀ ਉਹ ਹੋਊਗਾ। ਤੇ ਅੱਜ ਇਹਦੇ ਉੱਤੇ ਹਰ ਪੱਖੋਂ ਜਿਹੜੀ ਵੀ ਉਹ ਸਹੀ ਪੈ ਜਾਣ ਦੀ ਆਸ ਹੈ। ਨਾ ਸਿਰਫ ਸਹੀ ਪੈ ਜਾਣ ਦੀ ਆਸ ਹੈ, ਬਲਕਿ ਕੱਲ ਨੂੰ ਇਹ ਤਿੰਨੇ ਪਾਰਟੀਆਂ ਜਿਹੜੀਆਂ ਜੀ ਉਹ ਰਾਜਪਾਲ ਦੇ ਕੋਲ ਜਾਣਗੀਆਂ ਹਮਾਇਤ ਦੀ ਆਪਣੀ ਚਿੱਠੀ ਜਿਹੜਾ ਜੀ ਉਹ ਲੈ ਕੇ। ਤੇ ਅਗਲੇ ਹਫ਼ਤੇ ਦੇ ਵਿੱਚ ਜਿਹੜਾ ਜੀ ਉਹ ਸਰਕਾਰ ਦਾ ਗਠਨ ਮਹਾਰਾਸ਼ਟਰ ਦੇ ਵਿੱਚ ਹੋ ਸਕਦਾ ਇੱਕ ਨਵੇਂ ਗੱਠਜੋੜ ਦੇ ਤਹਿਤ ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਸਤਿ ਸ਼੍ਰੀ ਅਕਾਲ।